ਜਿਹਦੀ ਅਸੀਂ ਆਸ ਤੇ ਉਮੀਦ ਕਰ ਰਹੇ ਸੀ ਕਿ ਲੋਡ ਦੇ ਪ੍ਰਾਈਸ ਵਧਣੇ ਤਾਂ ਜ਼ਰੂਰ ਨੇ। ਸ਼ੈਨ ਡਫੀ ਸਾਹਿਬ ਕਹਿੰਦੇ ਨੇ ਕਿ ਇੰਡਸਟਰੀ ਕਲੀਨ ਕਰਨੀ ਹੈ, ਤਾਂ ਫਿਰ ਇਹ ਸਮਝਿਆ ਜਾਵੇ ਕਿ ਇੰਡਸਟਰੀ ਕਲੀਨ ਹੋ ਰਹੀ ਹੈ। ਜਿਸ ਤਰੀਕੇ ਦੇ ਨਾਲ ਲੋਡ ਦੇ ਜਿਹੜੇ ਰੇਟ ਨੇ ਉਹ ਅੱਪ ਜਾ ਰਹੇ ਨੇ, ਹਾਲਾਂਕਿ ਚਿੰਤਾ ਜਿਹੜੀ ਹੈ ਡੀਜ਼ਲ ਨੇ ਜ਼ਰੂਰ ਵਧਾਈ ਹੋਈ ਹੈ, ਪਰ ਉਹ ਤਾਂ ਜੰਗ ਕਰਕੇ ਹੈ। ਜੇਕਰ ਜੰਗ ਖਤਮ ਹੁੰਦੀ ਹੈ ਤਾਂ ਫਿਰ ਇੰਡਸਟਰੀ ਦੇ ਵਿੱਚ ਜ਼ਰੂਰ ਇਜ਼ਾਫਾ ਦੇਖਣ ਨੂੰ ਮਿਲੂਗਾ ਕੰਮਕਾਰ ਦੇ ਵਿੱਚ। ਬਿਜ਼ਨਸ ਨੂੰ ਸਟਾਰਟ ਕਰਨਾ ਚਾਹੀਦਾ ਹੈ, ਓਨਰ ਆਪਰੇਟਰ ਬਣਨਾ ਚਾਹੀਦਾ ਜਦੋਂ ਮਾਰਕੀਟ ਉੱਤੇ ਜਾ ਰਹੀ ਹੋਏ। ਹੁਣ ਮਾਰਕੀਟ ਉੱਤੇ ਜਾ ਰਹੀ, ਕਿੰਨੀ ਉੱਤੇ ਜਾਣੀ ਆ? ਦੇਖੋ 2 ਸਾਲ ਤੇ ਮਾਰਕੀਟ ਬੰਦ ਰਹੀ ਆ, ਉਹਦੇ ਬਾਅਦ ਜਦੋਂ ਉੱਤੇ ਜਾ ਰਹੀ ਆ, ਹੁਣ ਤੁਹਾਨੂੰ ਪਤਾ ਹੈ ਕਿ ਜਿਹੜੇ ਫਰੇਟ ਦੇ ਰੇਟ ਵੀ ਚੱਕੇ ਗਏ ਨੇ ਤੇ ਨਾਲ ਜਿਹੜਾ ਥੋੜਾ ਐਕਸ਼ਨ ਵੀ ਸ਼ੁਰੂ ਹੋਇਆ ਇਕਨੋਮੀ ਦੀ ਬਹੁਤ ਪੋਜ਼ਿਟਿਵ ਖਬਰਾਂ ਆ ਰਹੀਆਂ ਨੇ। ਪੰਜਾਬੀ ਰੇਡੀਓ USA ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਜੀ। ਮੈਂ ਹਾਂ ਅਮਨਦੀਪ ਸਿੰਘ ਚੰਡ ਤੇ ਅੱਜ ਦੇ ਦਿਨ ਅਸੀਂ ਪ੍ਰੋਗਰਾਮ ਕਰਦੇ ਹਾਂ ਟਰੱਕਿੰਗ ਦੇ ਰਿਲੇਟਿਡ ਕੀ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ। ਅਮਰੀਕਾ ਦੇ ਵਿੱਚ ਟਰੱਕਾਂ ਵਾਲਿਆਂ ਦੇ ਕੀ ਹਾਲਾਤ ਹੈਗੇ ਨੇ, ਨਿਊਜ਼ ਕੀ ਹੈਗੀਆਂ ਨੇ, ਡੀਜ਼ਲ ਦੇ ਪ੍ਰਾਈਸ ਕੀ ਕਹਿੰਦੇ ਆ, ਜਾਂ ਫਿਰ ਜਿਹੜੀ ਅਸੀਂ ਨੀਝ ਲਾ ਕੇ ਤੱਕਦੇ ਹਾਂ ਕਿ ਲੋਡ ਦੇ ਰੇਟ ਕੀ ਕਹਿੰਦੇ ਹੈਗੇ ਨੇ, ਉਹ ਕਿੱਧਰ ਨੂੰ ਜਾ ਰਹੇ ਨੇ। ਓਵਰਆਲ ਸਾਰੇ ਸਨੇਰੇ ਦੇ ਉੱਤੇ ਗੱਲਬਾਤ ਕਰਦੇ ਹੁੰਦੇ ਆ ਤੇ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਮੌਜੂਦ ਹੁੰਦੇ ਨੇ USA ਟਰੱਕ ਸੇਲ ਬੇਕਰਸਫੀਲਡ, ਫੋਂਟਾਨਾ, ਇੰਡੀਆਨਾ, ਸੈਕਰਾਮੈਂਟੋ ਵਾਲੇ, ਤੇ ਨਾਲ ਦੀ ਨਾਲ ਆਪਣੇ ਦਰਸ਼ਕਾਂ ਨੂੰ ਦੱਸਦੇ ਚੱਲੀਏ ਕਿ USA DPF ਕਲੀਨਿੰਗ ਦੇ ਨਾਮ ਦੇ ਉੱਪਰ ਵੀ ਇਹਨਾਂ ਦੀ ਇੱਕ ਸਿਸਟਰ ਕੰਪਨੀ ਹੈ, ਉਹ ਸ਼ੁਰੂ ਕੀਤੀ ਹੋਈ ਹੈ। ਵੱਖ-ਵੱਖ ਜਗ੍ਹਾਵਾਂ ਦੇ ਉੱਪਰ ਡੈਫ ਕਲੀਨਿੰਗ ਵੀ ਕਰਦੇ ਹੈਗੇ ਨੇ। ਸਵਾਗਤ ਕਰਦੇ ਚੱਲਦੇ ਹਾਂ ਜੀ ਸੈਯਦ ਭਾਈ ਦਾ, ਫਿਰ ਖੁੱਲ ਕੇ ਗੱਲਾਂ ਬਾਤਾਂ ਕਰਦੇ ਹਾਂ। ਸੈਯਦ ਭਾਜੀ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ, ਸਲਾਮ ਅਲੈਕਮ, ਨਮਸਕਾਰ ਜੀ, ਬਹੁਤ ਬਹੁਤ। ਸੈਯਦ ਭਾਜੀ, ਟਰੱਕਾਂ ਦੇ ਮੁਤਲਕ ਅਸੀਂ ਗੱਲਬਾਤ ਕਰਦੇ ਹਾਂ ਇਸ ਪ੍ਰੋਗਰਾਮ ਦੇ ਵਿੱਚ, ਤੇ ਸਭ ਤੋਂ ਪਹਿਲਾਂ ਜਿਹਦੀ ਅਸੀਂ ਆਸ ਤੇ ਉਮੀਦ ਕਰ ਰਹੇ ਸੀ ਕਿ ਲੋਡ ਦੇ ਪ੍ਰਾਈਸ ਵਧਣੇ ਤਾਂ ਜ਼ਰੂਰ ਨੇ। ਸ਼ੈਨ ਡਫੀ ਸਾਹਿਬ ਕਹਿੰਦੇ ਨੇ ਕਿ ਇੰਡਸਟਰੀ ਕਲੀਨ ਕਰਨੀ ਹੈ, ਤਾਂ ਫਿਰ ਇਹ ਸਮਝਿਆ ਜਾਵੇ ਕਿ ਇੰਡਸਟਰੀ ਕਲੀਨ ਹੋ ਰਹੀ ਹੈ। ਜਿਸ ਤਰੀਕੇ ਦੇ ਨਾਲ ਲੋਡ ਦੇ ਜਿਹੜੇ ਰੇਟ ਨੇ ਉਹ ਅੱਪ ਜਾ ਰਹੇ ਨੇ, ਹਾਲਾਂਕਿ ਚਿੰਤਾ ਜਿਹੜੀ ਹੈ ਡੀਜ਼ਲ ਨੇ ਜ਼ਰੂਰ ਵਧਾਈ ਹੋਈ ਹੈ, ਪਰ ਉਹ ਤਾਂ ਜੰਗ ਕਰਕੇ ਹੈ। ਜੇਕਰ ਜੰਗ ਖਤਮ ਹੁੰਦੀ ਹੈ ਤਾਂ ਫਿਰ ਇੰਡਸਟਰੀ ਦੇ ਵਿੱਚ ਜ਼ਰੂਰ ਇਜ਼ਾਫਾ ਦੇਖਣ ਨੂੰ ਮਿਲੂਗਾ ਕੰਮਕਾਰ ਦੇ ਵਿੱਚ। ਜੀ ਅਸਲ ਵਿੱਚ ਜਿਹੜਾ ਨਾ ਇਹਦਾ ਮੈਂ ਪਹਿਲਾਂ ਤੁਹਾਨੂੰ ਲੋਡਾਂ ਦੀ ਸਿਚੁਏਸ਼ਨ ਦੱਸਦਾ, ਉਹਦੇ ਬਾਅਦ ਆਪਾਂ ਡਿਸਕਸ ਕਰਾਂਗੇ ਕਿ ਕਿਆ ਇਹ ਰਾਈਟ ਟਾਈਮ ਹੈ ਟਰੱਕ ਬਾਏ ਕਰਨ ਦਾ ਸਮਾਲ ਓਨਰ ਆਪਰੇਟਰ ਵਾਸਤੇ। ਉਹਦਾ ਫਿਰ ਆਪਾਂ ਡਿਸਕਸ ਕਰਦੇ ਹਾਂ, ਕਿਉਂਕਿ ਹਰ ਚੀਜ਼ ਜਿਹੜੀ ਲੀਡ ਕਰਦੀ ਆ ਉਹ ਲੀਡ ਕਰਦੀ ਆ ਕਿ ਇਨਕਮਿੰਗ ਕੀ ਹੈਗੀ। ਜੇ ਆਪਾਂ ਹੁਣ ਵੈਨ ਦੇ ਰੇਟ ਦੇਖੀਏ ਤੇ ਵੈਨ ਦੇ ਰੇਟ ਸਪੌਟ ਰੇਟ ਤੇ ਕੰਟਰੈਕਟ ਰੇਟ ਦੋਵੇਂ ਹੁਣ ਵੀ ਉੱਤੇ ਜਾ ਰਹੇ ਨੇ, ਤੇ ਜਿਹੜੇ ਸਿਚੁਏਸ਼ਨ ਲੱਗਦੀ ਹੈ ਉਹਨਾਂ ਨੇ ਹੋਰ ਉੱਤੇ ਜਾਣਾ। ਸਪੌਟ ਰੇਟ ਜਿਹੜਾ ਇਸ ਵੇਲੇ $2.70, ਜਿਹੜਾ ਮਾਰਚ ਸ਼ੁਰੂ ਚ ਸੀਗਾ $2.52 ਤੇ ਫੈਬਰੀ ਚ ਸੀਗਾ $2.40 ਤੇ ਜਨਵਰੀ ਚ ਸੀਗਾ $2.32। ਤੇ ਕਹਿਣ ਦਾ ਮਕਸਦ ਹੈ ਕਿ $2.70 ਸਪੌਟ ਰੇਟ ਚਲੇ ਗਿਆ। ਇਹ ਐਵਰੇਜ ਆ। ਜਦੋਂ ਆਪਾਂ ਏਰੀਆ ਦੀ ਗੱਲ ਕੀਤੀ ਜਾਏ ਤੇ ਵੈਨ ਦਾ ਜਿਹੜਾ ਰੇਟ ਆ ਉਹ ਮਿਡ ਵੈਸਟ ਚ $2.82 ਹੈਗਾ, ਤੇ ਜੇ ਸਾਊਥ ਚ ਵੀ ਗੱਲ ਕੀਤੀ ਜਾਏ ਤੇ $2.56, ਮਤਲਬ ਬਹੁਤ ਤਗੜਾ ਜਾ ਰਿਹਾ ਹੈ। ਦੂਸਰਾ ਇਹ ਪੋਸਟਡ ਰੇਟ ਹੈਗੇ, ਇਹਦੇ ਬਾਅਦ ਇਹਦੇ ਚ ਸ਼ਾਰਟਰ ਵੀ ਲੋਡ ਹੈਗੇ, ਲੌਂਗ ਰੋਡ ਵੀ ਹੈਗੇ, ਤੇ ਇਹਦੇ ਬਾਅਦ ਨਿਗੋਸੀਏਸ਼ਨ ਉਹਦੇ ਟੌਪ ਤੇ ਹੁੰਦੀ ਆ। ਤੇ ਨਿਗੋਸੀਏਸ਼ਨ ਚ ਤੁਸੀਂ ਨਾ ਕਰਕੇ ਵੀ ਜੇ 2000 ਦਾ ਲੋਡ ਆ 400 450 ਤੁਸੀਂ ਕਢਾ ਸਕਦੇ ਹੋ ਜੇ ਤੁਸੀਂ ਸਹੀ ਤਰੀਕੇ ਨਾਲ ਨੈਗੋਸ਼ੀਏਟ ਕਰੋ। ਜੇ ਆਪਾਂ ਉਹਦੇ ਬਾਅਦ ਰੀਫਰ ਦੀ ਗੱਲ ਕਰੀਏ ਕਿ ਰੀਫਰ ਦਾ ਜਿਹੜਾ ਸਪੌਟ ਰੇਟ ਆ ਤੇ ਕੰਟਰੈਕਟ ਰੇਟ ਆ ਉਹ ਆਲਮੋਸਟ ਸੇਮ ਹੀ ਹੈਗਾ। ਇਹ ਬਹੁਤ ਟਾਈਮ ਤੋਂ ਆਪਾਂ ਗੱਲ ਕਰਦੇ ਸੀ ਕਿ ਆਪਾਂ ਕਦੀ ਇਦਾਂ ਦੀ ਸਿਚੁਏਸ਼ਨ ਨਹੀਂ ਦੇਖੀ ਕਿ ਕੰਟਰੈਕਟ ਰੇਟ ਜਿਹੜਾ ਹੈ ਉਹ ਘੱਟ ਹੋਏ ਤੇ ਸਪੌਟ ਰੇਟ ਜ਼ਿਆਦਾ ਹੋਏ। ਇਹ 2-3 ਵਾਰੀ ਆਲਰੇਡੀ ਹੋ ਚੁੱਕਿਆ ਹੈ ਇਸ ਮੰਥ ਚ। ਅੱਜ ਦਾ ਜਿਹੜਾ ਐਵਰੇਜ, ਜਿਹੜਾ ਟੋਟਲ ਕੰਟਰੀ ਦਾ ਐਵਰੇਜ ਸਪੌਟ ਰੇਟ ਆ ਰੀਫਰ ਦਾ, ਉਹ $3.16 ਹੈਗਾ ਤੇ ਕੰਟਰੈਕਟ ਰੇਟ ਹੈਗਾ $3.21। ਆਪਣੇ ਬਹੁਤ ਸਾਰੇ ਕਸਟਮਰ ਨੇ ਜਿਨ੍ਹਾਂ ਨੇ ਸਾਡੇ ਤੋਂ ਟਰੱਕ ਲਏ, ਉਹ ਕੰਟਰੈਕਟ ਰੇਟ ਤੇ ਕੰਮ ਕਰਦੇ ਸੀ। ਉਹਨਾਂ ਨੇ ਵੀ ਬਹੁਤ ਜ਼ਿਆਦਾ ਚਿੰਤਾ ਦੱਸੀ ਹੈ ਕਿ ਜੀ ਜਦੋਂ ਕੰਟਰੈਕਟ ਰੇਟ ਤੇ ਕੰਮ ਕਰਦੇ ਹਾਂ ਤਾਂ ਉਹਨਾਂ ਤੋਂ ਅਸੀਂ ਡੀਜ਼ਲ ਸਰਚਾਰਜ ਲੈ ਰਹੇ ਹਾਂ, ਪਲੱਸ ਅਸੀਂ ਸਪੌਟ ਮਾਰਕੀਟ ਤੋਂ ਵੀ ਬਹੁਤ ਕੰਮ ਕਰ ਰਹੇ ਹਾਂ, ਕਿਉਂਕਿ ਸਪੌਟ ਮਾਰਕੀਟ ਬਹੁਤ ਤਗੜੀ ਜਾ ਰਹੀ ਹੈ ਤੇ ਉੱਤੇ ਜਾਈ ਜਾ ਰਹੀ ਹੈ। ਇਹਦੇ ਚ ਜੇ ਆਪਾਂ ਰੀਫਰ ਚ ਮੈਪ ਦੇਖੀਏ ਰੀਫਰ ਦਾ, ਤੇ ਰੀਫਰ ਈਵਨ ਸਪੌਟ ਮਾਰਕੀਟ ਜਿਹੜੀ ਹੈਗੀ ਮਿਡ ਵੈਸਟ ਤੇ $3.36 ਆ। ਤੇ ਇਹ ਸਪੌਟ ਰੇਟ ਜਿਹੜੇ ਮੈਂ ਤੁਹਾਨੂੰ ਦੱਸ ਰਿਹਾ ਇਹਦੇ ਉੱਤੇ ਨੈਗੋਸੀਏਸ਼ਨ ਹੋਣੀ ਹੈ। ਬਿਨਾਂ ਨੈਗੋਸੀਏਸ਼ਨ ਦੇ ਕਦੀ ਜਿਹੜਾ ਨਾ ਤੁਸੀਂ ਬੁਕਿੰਗ ਨਾ ਕਰੋ। ਜੇ ਉਹਦੇ ਬਾਅਦ ਆਪਾਂ ਫਲੈਟ ਬੈਡ ਦਾ ਰੇਟ ਦੇਖੀਏ ਤਾਂ ਫਲੈਟ ਬੈਡ ਵੀ ਬਹੁਤ ਤਗੜਾ ਜਾ ਰਿਹਾ। ਫਲੈਟ ਬੈਡ ਦਾ ਤੇ ਸੀਜ਼ਨ ਵੀ ਹੁਣ ਸ਼ੁਰੂ ਹੋ ਗਿਆ ਹੈ ਆਲਮੋਸਟ, ਤੇ ਇਹਦਾ ਸਪੌਟ ਰੇਟ ਜਿਹੜਾ ਹੈ $3.39 ਆ ਤੇ ਕੰਟਰੈਕਟ ਰੇਟ $3.60 ਆ। ਤੇ ਇਹਦੇ ਫਲੈਟ ਰੇਟ ਚ ਜਦੋਂ ਆਪਾਂ ਦੇਖੀਏ ਤੇ ਜਿਹੜਾ ਸਭ ਤੋਂ ਤਗੜਾ ਮਿਡ ਵੈਸਟ ਦੇ ਨਾਲ ਜਿਹੜਾ ਫਲੋਰੀਡਾ ਦਾ ਏਰੀਆ, ਮਤਲਬ ਜਿਹੜਾ ਸਾਊਥ
ਈਸਟ ਲਾ ਲਈਏ ਉਹ ਵੀ ਬਹੁਤ ਤਗੜਾ ਜਾ ਰਿਹਾ। ਫਲੈਟ ਬੈਡ ਤੇ ਜਿਹੜਾ ਵੈਸਟਰਨ ਸਾਈਡ ਆ ਜਿਹੜੀ ਉਹ ਬਹੁਤ ਇੰਨਾ ਕੋਈ ਸਟਰੋਂਗ ਨਹੀਂ ਹੈਗਾ, ਪਰ ਸਾਊਥ ਵੀ ਇੰਨਾ ਸਟਰੋਂਗ ਨਹੀਂ ਹੈਗਾ, ਪਰ ਜਿਹੜਾ ਈਸਟ ਸਾਊਥ ਹੈਗਾ ਉਹ ਬਹੁਤ ਸਟਰੋਂਗ ਜਾ ਰਿਹਾ ਤੇ ਮਿਡ ਵੈਸਟ ਬਹੁਤ ਸਟਰੋਂਗ ਜਾ ਰਿਹਾ। ਜੇ ਆਪਾਂ ਉਹਦੇ ਬਾਅਦ ਡੀਜ਼ਲ ਦੀ ਗੱਲ ਕਰੀਏ ਤੇ ਡੀਜ਼ਲ ਦੀ ਪ੍ਰਾਈਸ ਹੋਰ ਉੱਤੇ ਚਲੇ ਗਈ ਆ। ਇਸ ਵੇਲੇ ਦੇਖੀਏ ਤੇ ਡੀਜ਼ਲ ਦੀ ਪ੍ਰਾਈਸ ਜਿਹੜੀ ਆ $5.64 ਜਿਹੜੀ ਆ ਉਹ ਐਵਰੇਜ ਆ ਰਹੀ ਹੈ। ਜੇ ਕੈਲੀਫੋਰਨੀਆ ਤੇ ਦੇਖੀਏ ਤੇ ਕੈਲੀਫੋਰਨੀਆ ਤੇ ਬੱਲੇ $7.56 ਐਵਰੇਜ ਚੱਲ ਰਿਹਾ ਤੇ ਕਈ ਥਾਵਾਂ ਤੇ $8.70 ਵੀ ਚੱਲ ਰਿਹਾ। ਕੱਲ ਮੈਂ ਡੀਜ਼ਲ ਪਵਾਇਆ ਸੀ ਸਾਊਥਰਨ ਕੈਲੀਫੋਰਨੀਆ ਤੋਂ, $200 ਦਾ ਮੈਂ ਡੀਜ਼ਲ ਪਵਾਇਆ ਤੇ 28 ਗੈਲਨ ਆਇਆ ਜੀ $7.78 ਤੇ ਇਹ ਚੀਜ਼ਾਂ ਜਿਹੜੀਆਂ ਨੇ ਉਹ ਥੋੜੀ ਨੈਗੇਟਿਵ ਨੇ, ਪਰ ਜੇ ਦੇਖੋ ਤੇ ਓਵਰਆਲ ਸਾਨੂੰ ਪੋਜ਼ਿਟਿਵ ਚੱਲ ਰਿਹਾ, ਸਿਸਟਮ ਬਿਹਤਰ ਹੋ ਰਿਹਾ, ਹੋਰ ਹੋਈ ਜਾ ਰਿਹਾ ਤੇ ਨਾਲ ਡੀਜ਼ਲ ਜਿਹੜਾ ਉਹ ਤੇ ਤੁਸੀਂ ਸਰਚਾਰਜ ਲੈ ਸਕਦੇ ਹੋ ਤੇ ਨਾਲ ਨੈਗੋਸ਼ੀਏਟ ਵੀ ਕਰ ਸਕਦੇ ਹੋ ਜੀ। ਬਿਲਕੁਲ ਜੀ। ਔਰ ਇਹ ਸਾਰੇ ਜਿਹੜੇ ਗੈਸ ਦੇ ਪ੍ਰਾਈਸ ਨੇ, ਗੈਸ ਨੂੰ ਜਿਹੜੀ ਆਪਾਂ ਕਹਿ ਲਈਏ ਕਿ ਅੱਗ ਲੱਗੀ ਪਈ ਹੈ ਪ੍ਰਾਈਸ ਨੂੰ, ਇਹ ਸਾਰੀ ਹੋਈ ਹੈ ਜੀ ਜੰਗ ਕਰਕੇ। ਅਮਰੀਕਾ, ਇਜ਼ਰਾਈਲ ਤੇ ਦੂਜੇ ਪਾਸੇ ਈਰਾਨ ਦੀ ਜਿਹੜੀ ਜੰਗ ਚੱਲ ਰਹੀ ਹੈਗੀ ਆ, ਉਸ ਦਰਮਿਆਨ ਪੂਰੀ ਦੁਨੀਆ ਇਸ ਦੇ ਨਾਲ ਪ੍ਰਭਾਵਿਤ ਹੈਗੀ ਹੈ। ਭਾਰਤ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਜਿਹੜੇ ਗੈਸ ਦੇ ਪ੍ਰਾਈਸ ਨੇ, ਪੈਟਰੋਲ ਦੇ ਪ੍ਰਾਈਸ ਨੇ 130 ਰੁਪਏ ਤੋਂ ਪਾਰ ਹੋ ਗਏ ਨੇ। ਨਾਲ ਦੀ ਨਾਲ ਕਿੱਲਤ ਜਿਹੜੀ ਹੈ, ਜਿਹੜੀ LPG ਸਿਲੰਡਰ ਨੇ ਉਹਦੇ ਉੱਪਰ ਵੀ ਦੇਖਣ ਨੂੰ ਮਿਲ ਰਹੀ ਹੈ। ਹਾਲਾਂਕਿ ਪਾਪੂਲੇਸ਼ਨ ਬਹੁਤ ਜ਼ਿਆਦਾ ਹੈ ਭਾਰਤ ਦੇ ਵਿੱਚ ਤੇ ਉੱਥੇ ਫਿਰ ਹਾਹਾਕਾਰ ਮਚ ਜਾਂਦੀ ਹੈ, ਖਾਸ ਕਰਕੇ ਜਦੋਂ ਮੀਡੀਆ ਅਦਾਰੇ ਜਿਹੜੇ ਨੇ ਵੱਡੇ ਵੱਡੇ ਗੱਲਾਂ ਬਾਤਾਂ ਕਰਦੇ ਨੇ, ਫਿਰ ਉਹਨਾਂ ਨੂੰ ਦੇਖ ਕੇ ਬਹੁਤ ਫੇਕ ਨਿਊਜ਼ਾਂ ਵੀ ਚੱਲ ਪੈਂਦੀਆਂ ਨੇ ਤਾਂ ਲੋਕ ਜਿਹੜੇ ਨੇ ਤਰਾਹ ਤਰਾਹ ਕਰ ਰਹੇ ਹੈਗੇ ਨੇ। ਪਾਕਿਸਤਾਨ ਦੀ ਗੱਲ ਕੀਤੀ ਜਾਵੇ ਤਾਂ ਸੈਯਦ ਭਾਜੀ ਜਿਹੜੇ ਮੈਂ ਅੰਕੜੇ ਦੇਖ ਰਿਹਾ, ਪੈਟਰੋਲ 500 ਰੁਪਏ ਤੋਂ ਪਾਰ ਹੋ ਚੁੱਕਾ ਹੈ ਪਰ ਲੀਟਰ। ਤੁਸੀਂ ਦੇਖੋ, ਹੈਰਾਨੀਜਨਕ। ਆਮ ਲੋਕਾਂ ਦੇ ਉੱਪਰ ਇਸ ਦਾ ਵੱਡਾ ਜੰਗ ਦਾ ਜਿਹੜਾ ਅਸਰ ਹੈ ਉਹ ਦੇਖਣ ਨੂੰ ਮਿਲ ਰਿਹਾ ਜੀ। ਮੈਨੂੰ ਇੱਕ ਮੇਰੇ ਫਰੈਂਡ ਦੱਸਦੇ ਸੀ ਸਿਵਿਕ ਦੀ ਟੈਂਕੀ ਜਿਹੜੀ ਹੈ 25,000 ਰੁਪਏ ਦੀ ਭਰੀ ਜਾਂਦੀ ਹੈ ਸਿਵਿਕ ਦੀ। ਬੱਲੇ। ਮੇਰੇ ਇੱਕ ਹੋਰ ਫਰੈਂਡ ਹੈਗੇ ਇੰਡੀਆ 'ਚ, ਉਹਨਾਂ ਨਾਲ ਗੱਲ ਹੋ ਰਹੀ ਸੀ ਤੇ ਮੈਂ ਕਿਹਾ ਕਿੱਧਰ ਫਿਰਦੇ ਹੋ? ਕਹਿੰਦੇ ਯਾਰ ਤੁਹਾਡੇ ਕੰਟਰੀ ਦੀ ਵਜ੍ਹਾ ਤੋਂ ਸਾਡਾ ਡੋਸਾ ਜਿਹੜਾ ਉਹ ਖਤਮ ਹੋ ਗਿਆ। ਮੈਂ ਕਿ ਡੋਸਾ ਕਿੱਦਾਂ ਖਤਮ ਹੋ ਗਿਆ? ਕਹਿੰਦੇ ਡੋਸਾ ਲੈਣ ਗਏ ਸੀ, ਅੱਗੋਂ ਉਹ ਭਾਈ ਕਹਿੰਦਾ ਗੈਸ ਨਹੀਂ ਆ ਰਹੀ ਤੇ ਅਸੀਂ ਡੋਸੇ ਬਣਾਉਣੇ ਬੰਦ ਕਰ ਦਿੱਤੇ। ਮਤਲਬ ਕਹਿਣ ਦੇ ਮਕਸਦ ਪੂਰੀ ਦੁਨੀਆ ਜਿਹੜੀ ਹੈ ਇਹ ਛੋਟੀ ਜੀ, ਮਤਲਬ ਇੱਕ ਤਰ੍ਹਾਂ ਦੀ ਪੂਰੀ ਦੁਨੀਆ ਦੀ ਲਪੇਟ ਆ ਗਈ ਹੈ ਤੇ ਹਰ ਪਾਸੇ ਇਹਦੇ ਜਿਹੜੇ ਜੰਗ ਦੇ ਜਿਹੜੇ ਨੇ ਉਹ ਜਿਹੜੇ ਟਰੰਪ ਸਾਹਿਬ ਦੇ ਜਿਹੜੇ ਮਤਲਬ ਐਕਸ਼ਨਸ ਨੇ ਉਹਨਾਂ ਦਾ ਪੂਰੀ ਦੁਨੀਆ ਤੇ ਇਫੈਕਟ ਹੋ ਰਿਹਾ। ਬਿਲਕੁਲ ਇਹ ਚੀਜ਼ਾਂ ਹੈਗੀਆਂ ਨੇ। ਨਾਲੇ ਹੁਣ ਜਦੋਂ ਆਪਾਂ ਡਿਜੀਟਲਾਈਜ਼ ਚੀਜ਼ ਦੀ ਗੱਲ ਕਰਦੇ ਹਾਂ ਨਾ, ਦੁਨੀਆ ਵੀ ਇੱਕ ਪਿੰਡ ਹੈ। ਹਰ ਇੱਕ ਚੀਜ਼ ਇੱਕ ਦੂਜੇ ਦੇ ਨਾਲ ਸਿੱਧੇ ਜਾਂ ਸਿੱਧੇ ਤੌਰ ਤੇ ਜੁੜੀ ਹੋਈ ਹੈਗੀ ਹੈ ਤੇ ਜੇਕਰ ਕਿਸੇ ਖੇਤਰ ਦੇ ਵਿੱਚ ਵੀ ਜੰਗ ਲੱਗਦੀ ਹੈਗੀ ਹੈ, ਜਿੱਦਾਂ ਖਾੜੀ ਦੇਸ਼ਾਂ ਦੀ ਆਪਾਂ ਗੱਲ ਕਰੀਏ ਤਾਂ ਦੇਖੋ ਤੁਸੀਂ ਕਿੰਨੇ ਦੁਬਈ ਵਰਗੇ ਜਿਹਨੂੰ ਸਭ ਤੋਂ ਸੇਫ ਕੰਟਰੀ ਮੰਨਿਆ ਜਾਂਦਾ ਸੀਗਾ, ਅੱਜ ਉੱਥੇ ਵੀ ਲੋਕ ਕਿਤੇ ਨਾ ਕਿਤੇ ਕੁਐਸਚਨ ਮਾਰਕ ਖੜੇ ਕਰ ਰਹੇ ਨੇ ਕਿ ਇਹੋ ਜਿਹੀਆਂ ਕੰਟਰੀਆਂ ਵੀ ਸੇਫ ਨਹੀਂ ਹੈਗੀਆਂ। ਤੇ ਦੂਜਾ, ਵਿਸ਼ਵ ਯੁੱਧ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਜੋ ਵੱਖ-ਵੱਖ ਸਿਆਸੀ ਮਾਹਰ ਦੱਸ ਰਹੇ ਨੇ ਕਿ ਹੋ ਸਕਦਾ ਹੈ ਕਿ ਇਹ ਅੱਗੇ ਵੱਲ ਨੂੰ ਵੱਧੇ। ਚਲੋ ਆਸ ਤੇ ਉਮੀਦ ਕਰਦੇ ਹਾਂ ਜੀ ਆਪਾਂ ਕਿਸੇ ਹੋਰ ਪਾਸੇ ਵੱਲ ਤੁਰ ਪਏ। ਪ੍ਰੋਗਰਾਮ ਸਾਡਾ ਟਰੈਕਿੰਗ ਦਾ ਹੈਗਾ ਜੀ, ਉਹਦੇ ਇਰਦ ਗਿਰਦ ਰਹਿਣ ਦੀ ਕੋਸ਼ਿਸ਼ ਕਰਦੇ ਹਾਂ। ਅੱਛਾ ਸੈਯਦ ਭਾਜੀ, ਇੱਕ ਚੀਜ਼ ਤਾਂ ਆਪਾਂ ਲੋਡਾਂ ਦੀ ਗੱਲ ਕਰ ਲਈ, ਦੂਜਾ ਇਹ ਚੀਜ਼ ਮੈਨੂੰ ਸਮਝਾਓ ਕਿ ਜਿਹੜੇ ਹੁਣ ਆਪਾਂ ਟਰੱਕ ਖਰੀਦਣ ਬਾਰੇ ਸੋਚ ਰਹੇ ਨੇ ਸਾਡੇ ਇੱਥੋਂ ਦੇ ਗ੍ਰੀਨ ਕਾਰਡ ਹੋਲਡਰ, ਸਿਟੀਜ਼ਨ ਹੋਲਡਰ, ਕੀ ਇਟ ਇਜ਼ ਅ ਬੈਸਟ ਟਾਈਮ ਫॉर ਬਾਏ? ਜੀ ਸਿਟੀਜ਼ਨ ਤੇ ਗ੍ਰੀਨ ਕਾਰਡ ਹੋਲਡਰ ਤੇ ਉਹਦੇ ਬਾਅਦ ਜਿਨ੍ਹਾਂ ਦੇ ਲਾਇਸੈਂਸ ਇਸ ਵੇਲੇ ਐਕਟਿਵ ਨੇ ਉਹ ਵੀ ਬਹੁਤ ਜ਼ਿਆਦਾ ਟਰੱਕ ਸਾਡੇ ਤੋਂ ਲੈ ਰਹੇ ਨੇ। ਤੁਹਾਨੂੰ ਇੱਕ ਆਈਡੀਆ ਦਿੰਨਾ ਕਿ ਸਭ ਤੋਂ ਪਹਿਲਾਂ ਤਾਂ ਮੇਰੀ ਰਿਕੁਐਸਟ ਹੋਏਗੀ ਜਿਨ੍ਹਾਂ ਦੇ ਲਾਇਸੈਂਸ ਕੈਂਸਲ ਹੋਏ ਨੇ ਉਹਨਾਂ ਨੂੰ ਅਦਾਲਤ ਨੇ ਅਲਾਉ ਕੀਤਾ ਹੈ ਕਿ ਜਾ ਕੇ ਜਿਹੜਾ ਆਪਣਾ ਲਾਇਸੈਂਸ ਅਪਲਾਈ ਕਰ ਦੇਣ, ਉਹ ਜ਼ਰੂਰ ਕਰਨ। ਉਹਦੇ ਵਾਸਤੇ ਮੈਂ ਵੀ ਗਿਆ ਕਿਉਂਕਿ ਮੇਰੇ ਕੋਲ ਕੈਨੇਡੀਅਨ ਲਾਇਸੈਂਸ ਵੀ ਹੈਗਾ ਤੇ ਅਮਰੀਕਨ ਲਾਇਸੈਂਸ, ਮੇਰਾ ਲਾਇਸੈਂਸ ਇਹਨਾਂ ਨੇ ਬੰਦ ਕਰ ਦਿੱਤਾ ਤੇ ਮੈਂ ਜਾ ਕੇ ਅਪਲਾਈ ਕਰਕੇ ਆਇਆ। ਪੇਪਰ ਤੇ ਮੇਰਾ ਜਿਹੜਾ ਹੈ ਉਹਨਾਂ ਨੇ ਪੂਰਾ ਐਪਲੀਕੇਸ਼ਨ ਲੈ ਲਿਆ ਤੇ ਮੈਨੂੰ ਕਿਹਾ ਕਿ ਜਦੋਂ ਇਹਦੇ ਤੇ ਨੈਕਸਟ ਐਕਸ਼ਨ ਹੋਏਗਾ ਤੁਹਾਨੂੰ ਕੰਟੈਕਟ ਕਰ ਲਾਂਗੇ। ਪਲੀਜ਼ ਉਹ ਜ਼ਰੂਰ ਅਪਲਾਈ ਕਰਕੇ ਆਓ ਕਿਉਂਕਿ ਮੇਰੇ ਮਾਈਂਡ 'ਚ ਇਹ ਹੈਗਾ ਕਿ ਜਦੋਂ ਵੀ ਇਹਨਾਂ ਨੇ ਓਕੇ ਕਰਨਾ ਫਿਰ ਸਾਨੂੰ ਦੁਬਾਰਾ ਟੈਸਟ ਲੈਣਾ ਪੈਣਾ, ਦੁਬਾਰਾ ਟਰੱਕ ਦਾ ਮਤਲਬ ਡਰਾਈਵ ਟੈਸਟ ਦੇਣਾ ਪੈਣਾ। ਦੈਟ ਇਜ਼ ਅ ਲੌਂਗ ਪ੍ਰੋਸੈਸ। ਐਟਲੀਸਟ ਆਪਣੀ ਜਿਹੜੀ ਐਪਲੀਕੇਸ਼ਨ ਸਬਮਿਟ ਕਰਾ ਦਿਓ ਜੀ। ਤੇ ਟਰੱਕ ਲੈਣ ਦੀ ਜਿਹੜੀ ਗੱਲ ਕਰਦੇ ਆ, ਦੇਖੋ ਟਰੱਕ ਲੈਣ ਦਾ ਜਦੋਂ ਮਾਰਕੀਟ ਉੱਤੇ ਚਲੇ ਜਾਂਦੀ ਆਲ ਦਾ ਵੇ, ਉਹਦੇ ਬਾਅਦ ਮਾਰਕੀਟ ਨੇ ਡਾਊਨ ਆਉਣਾ ਹੁੰਦਾ ਹੈ। ਉਸ ਵੇਲੇ ਬਿਜ਼ਨਸ ਸਟਾਰਟ ਕਰਨਾ ਕੋਈ ਇੰਨੀ ਵਧੀਆ ਪ੍ਰੈਕਟਿਸ ਨਹੀਂ ਹੈਗੀ। ਬਿਜ਼ਨਸ ਨੂੰ ਸਟਾਰਟ ਕਰਨਾ ਚਾਹੀਦਾ ਹੈ, ਓਨਰ ਆਪਰੇਟਰ ਬਣਨਾ ਚਾਹੀਦਾ ਜਦੋਂ ਮਾਰਕੀਟ ਉੱਤੇ ਜਾ ਰਹੀ ਹੋਏ। ਹੁਣ ਮਾਰਕੀਟ ਉੱਤੇ ਜਾ ਰਹੀ, ਕਿੰਨੀ ਉੱਤੇ ਜਾਣੀ ਆ? ਦੇਖੋ 2 ਸਾਲ ਤੇ ਮਾਰਕੀਟ ਬੰਦ ਰਹੀ ਆ, ਉਹਦੇ ਬਾਅਦ ਜਦੋਂ ਉੱਤੇ ਜਾ ਰਹੀ ਆ, ਹੁਣ ਤੁਹਾਨੂੰ ਪਤਾ ਹੈ ਕਿ ਜਿਹੜੇ
ਫਰੇਟ ਦੇ ਰੇਟ ਵੀ ਚੱਕੇ ਗਏ ਨੇ ਤੇ ਨਾਲ ਜਿਹੜਾ ਥੋੜਾ ਐਕਸ਼ਨ ਵੀ ਸ਼ੁਰੂ ਹੋਇਆ ਇਕਨੋਮੀ ਦੀ ਬਹੁਤ ਪੋਜ਼ਿਟਿਵ ਖਬਰਾਂ ਆ ਰਹੀਆਂ ਨੇ। ਚਲੋ ਡੀਜ਼ਲ ਦੀ ਪ੍ਰਾਈਸ ਥੋੜੀ ਵਧੀ ਹੈ, ਪਰ ਡੀਜ਼ਲ ਦੀ ਪ੍ਰਾਈਸ ਵੀ ਐਂਡ ਆਫ ਦਾ ਡੇ ਜਿਹਨੇ ਸ਼ਿਪਮੈਂਟ ਮੂਵ ਕਰਾਣੀ ਹੈ ਬ੍ਰੋਕਰ ਨੇ ਜਾਂ ਸ਼ਿਪਰ ਨੇ ਉਹਨੇ ਹੀ ਪੇ ਕਰਨੀ ਆ। ਐਂਡ ਆਫ ਦਾ ਡੇ ਕੰਜ਼ਿਊਮਰ ਨੇ ਹੀ ਪੇ ਕਰਨੀ ਆ। ਪਰ ਜਿਹੜਾ ਹੁਣ ਲੋਡ ਉੱਤੇ ਜਾ ਰਹੇ ਨੇ ਉਹਦੇ ਵਾਸਤੇ ਡੈਫੀਨਿਟਲੀ ਇਟਸ ਅ ਗੁੱਡ ਟਾਈਮ ਟੂ ਬਿਕਮ ਅ ਓਨਰ ਬਿਲਡਰ। ਹੁਣ ਸਾਡੇ ਕੋਲ ਬਹੁਤ ਸਾਰੇ USA ਟਰੱਕ ਸੇਲ 'ਚ ਬਹੁਤ ਸਾਰੇ ਇਦਾਂ ਦੇ ਵੀਰ ਵੀ ਆ ਰਹੇ ਨੇ ਜਿਨ੍ਹਾਂ ਦੇ 2-2 ਸਾਲ ਦੇ ਲਾਇਸੈਂਸ ਵੈਲਿਡ ਨੇ। ਤੇ ਉਹ ਕਹਿੰਦੇ ਨੇ ਜੀ 2 ਸਾਲ ਦਾ ਅਸੀਂ ਪੂਰਾ ਚਾਂਸ ਲੈ ਲਈਏ ਤੇ ਆਪਣੇ ਆਪ ਨੂੰ ਪੂਰਾ ਜ਼ੋਰ ਲਾ ਕੇ ਜਿੰਨਾ ਪੈਸਾ ਬਣਾਉਣਾ ਬਣਾ ਲਈਏ। ਹੁਣ ਵੀਰ ਨੇ ਕੱਲ ਇੱਕ ਟਰੱਕ ਲਿਆ ਕੈਨਵਰਸ ਦਾ, ਕਿਉਂਕਿ ਫਰੇਟ ਲਾਈਨ ਥੋੜੇ ਜਿਹੇ ਮਹਿੰਗੇ ਨੇ ਅੱਜ ਕੱਲ। ਕੈਨਵਰਸ ਲਿਆ ਤੇ ਕੈਨਵਰਸ ਲੈ ਕੇ ਉਹਨੇ ਕਿਹਾ ਜੀ ਭਾਜੀ ਮੇਰਾ 50% ਡਾਊਨ ਤੇ ਤੁਸੀਂ ਕਰਤਾ ਹੈ ਤੇ ਮੈਂ ਕੋਸ਼ਿਸ਼ ਕਰਾਂਗਾ 2 ਨਹੀਂ ਤੇ 3 ਮਹੀਨੇ ਚ ਕੈਨਵਰਸ ਪੇ ਕਰਦਾ 50,000 ਪ੍ਰਾਈਸ ਜੀ। ਉਹ ਕਰਕੇ ਮਤਲਬ ਮੈਂ ਕਹਿਣ ਦਾ ਮਕਸਦ ਹੈ ਕਿ ਕੁਆਲੀਫਾਈਡ ਜਿਹੜੇ ਟਰੱਕ ਨੇ ਉਹਨਾਂ ਦੀ ਪ੍ਰਾਈਸਿਸ ਵਧੀਆ ਨੇ, ਖਾਲੀ ਫਰੇਟ ਲਾਈਨ ਨਹੀਂ, ਸਾਡੇ ਕੋਲ ਕੈਨਵਰਸ ਵੀ ਹੈਗੇ, ਪੀਟਰਬਿਲਟ ਵੀ ਹੈਗੇ, ਨਾਲ ਅਸੀਂ ਵਾਰੰਟੀ ਦੇ ਰਹੇ ਹਾਂ। ਉਹਦੇ ਵਾਸਤੇ ਬੈਸਟ ਜਿਹੜਾ ਟਾਈਮ ਆ ਜੇ ਤੁਸੀਂ ਟਰੱਕਿੰਗ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਹੋ ਅੱਜ ਦਾ ਟਾਈਮ ਬੈਸਟ ਟਾਈਮ ਆ। ਦੂਸਰੀ ਗੱਲ ਜਿਹੜਾ ਇੱਕ ਅਸੀਂ ਪਹਿਲਾਂ ਗੱਲ ਕਰਦੇ ਸੀ ਨਾ ਇਹ ਪ੍ਰਾਈਸ ਨੈਗੋਸ਼ੀਏਸ਼ਨ ਕਰਨਾ ਤੇ ਲੋਕਾਂ ਨੂੰ ਮਤਲਬ ਗਲਤ ਤਰੀਕੇ ਨਾਲ ਫਸਾਉਣਾ ਜਿਹੜੇ ਡੀਲਰ ਬਹੁਤ ਸਾਰੇ ਕਰਦੇ ਸੀ, ਉਹ ਹੁਣ ਚੀਜ਼ ਖਤਮ ਹੋ ਗਈ ਹੈ। ਕਿਉਂਕਿ ਜਿਹੜੇ ਲੋਕ ਆ ਰਹੇ ਨੇ ਉਹ ਸਟੈਬਲਿਸ਼ ਲੋਕ ਨੇ, ਉਹਨਾਂ ਕੋਲ ਗ੍ਰੀਨ ਕਾਰਡ ਹੈਗੇ, ਉਹਨਾਂ ਕੋਲ ਸਿਟੀਜ਼ਨਸ਼ਿਪਾਂ ਹੈਗੀਆਂ, ਉਹ ਪੂਰਾ ਆਪਣਾ ਜਿਹੜਾ ਸਟੱਡੀ ਕਰਕੇ ਆਉਂਦੇ ਨੇ। ਤੇ ਹੁਣ ਮੈਂ ਦੇਖ ਰਿਹਾ ਸੀ ਰਿਵਿਊ, ਬਹੁਤ ਸਾਰੀ ਡੀਲਰਸ਼ਿਪਾਂ ਜਿਹੜੀਆਂ ਬੰਦ ਹੋ ਗਈਆਂ ਤੇ ਬਹੁਤ ਸਾਰੀ ਡੀਲਰਸ਼ਿਪਾਂ ਦੇ ਇੰਨੇ ਮਾੜੇ ਰਿਵਿਊ ਆ ਗਏ ਕਿਉਂਕਿ ਉਹਨਾਂ ਨੇ ਉਹੀ ਜਿਹੜੀ ਪ੍ਰੈਕਟਿਸ ਜਿਹੜੇ ਵਿਚਾਰੇ ਜਿਹੜੇ ਆਪਣੇ ਬੱਚੇ ਆਉਂਦੇ ਸੀ ਨਾ ਜਿਨ੍ਹਾਂ ਨੂੰ ਪਤਾ ਨਹੀਂ ਸੀ ਬਿਜ਼ਨਸ ਦਾ ਤੇ ਉਹ ਆ ਕੇ ਟਰੱਕ ਲੈਣਾ ਸ਼ੁਰੂ ਕਰਦੇ ਸੀ, ਉਹਨਾਂ ਨਾਲ ਇੱਕ ਤਰ੍ਹਾਂ ਦਾ ਪੂਰਾ ਗੇਮ ਚੱਲਦੀ ਸੀ ਕਿ ਉਹਨਾਂ ਨੂੰ ਦੱਸਿਆ ਜਾਂਦਾ ਸੀ ਜੀ ਪ੍ਰਾਈਸ ਤੇ 70,000 ਦੀ ਹੈ ਪਰ ਤੈਨੂੰ ਇੰਨੇ ਦਾ ਦੇ ਰਹੇ ਆ। ਐਂਡ ਆਫ ਦਾ ਡੇ ਮਾਰਕੀਟ 'ਚ ਪ੍ਰਾਈਸ ਉਹ ਜਿਹੜੀ ਹੁੰਦੀ ਉਹ ਪਹਿਲਾਂ ਹੀ ਮਤਲਬ 50-55 ਦੀ ਹੁੰਦੀ ਸੀ। ਉਹ ਚੀਜ਼ਾਂ ਜਿਹੜੀਆਂ ਨੇ ਉਹ ਜਿਹੜੀਆਂ ਖੇਡਾਂ ਨੇ ਉਹ ਨਹੀਂ ਕਰ ਸਕਦੇ ਜਿਹੜੇ ਸਿਟੀਜ਼ਨ ਨੇ ਉਹਨਾਂ ਦੇ ਨਾਲ, ਕਿਉਂਕਿ ਉਹਨਾਂ ਦੀ ਇਨਫੋਰਮੇਸ਼ਨ ਵੀ ਹੈਗੀ, ਉਹਨਾਂ ਦਾ ਟਾਈਮ ਵੀ ਬਹੁਤ ਲੰਘਿਆ, ਉਹਨਾਂ ਦੀ ਜਿਹੜੀ ਆ ਕ੍ਰੈਡਿਟ ਵੀ ਐਸਟੈਬਲਿਸ਼ ਨੇ। ਉਹਨਾਂ ਨੂੰ ਇਹ ਨਹੀਂ ਤੁਸੀਂ ਕਹਿ ਸਕਦੇ ਕਿ ਬਈ ਤੁਹਾਡਾ ਕ੍ਰੈਡਿਟ ਜਿਹੜਾ ਉਹ ਚੈਲੰਜ ਆ, ਉਹਨਾਂ ਦੇ ਵਧੀਆ ਕ੍ਰੈਡਿਟ ਬਣੇ, ਉਹਨਾਂ ਦੇ ਕੋਲ ਡਾਊਨ ਪੇਮੈਂਟਾਂ ਵੀ ਹੈਗੀਆਂ। ਉਹ ਕਰਕੇ ਬਹੁਤ ਸਾਰੀ ਡੀਲਰਸ਼ਿਪਾਂ ਦੇ ਜਿਹੜੇ ਰਿਵਿਊ ਆ ਰਹੇ ਨੇ ਦੇਖੋ ਗੂਗਲ 'ਚ ਜਾ ਕੇ, ਉਹ ਬਹੁਤ ਮਾੜੇ ਆ ਰਹੇ ਨੇ ਕਿਉਂਕਿ ਉਹਨਾਂ ਨੇ ਆਪਣੇ ਆਪ ਨੂੰ ਅਪਡੇਟ ਨਹੀਂ ਕੀਤਾ। USA ਟਰੱਕ ਸੇਲ ਨੂੰ ਬੈਨੀਫਿਟ ਆ ਕਿ ਅਸੀਂ ਇੱਕ ਪ੍ਰਾਈਸ ਦਿੰਨੇ ਆ, ਬੈਸਟ ਪ੍ਰਾਈਸ ਦਿੰਨੇ ਆ, ਨਾਲ ਇੱਕ ਸਿਲਵਰ ਪੈਕੇਜ ਜਾਂ 골ਡ ਪੈਕੇਜ ਲਾ ਕੇ ਦਿੰਨੇ ਆ ਜਿਹਦੇ ਨਾਲ ਪੀਸ ਆਫ ਮਾਈਂਡ ਹੁੰਦਾ ਸਾਨੂੰ ਵੀ ਤੇ ਕਸਟਮਰ ਨੂੰ ਵੀ। ਤੇ ਜਿਵੇਂ ਗੁੱਡ ਸਮੈਲ ਹੋ ਜਾਂ ਬੈਡ ਸਮੈਲ ਕੋਈ ਲੁਕਾ ਨਹੀਂ ਸਕਦਾ, ਸੇਮ ਥਿੰਗ ਜੇ ਤੁਹਾਡੀ ਜਿਹੜੀ ਇਹ ਪ੍ਰੈਕਟਿਸਿਸ ਉਹ ਚੈਲੰਜ ਨੇ ਉਹ ਤੁਸੀਂ ਲੁਕਾ ਨਹੀਂ ਸਕਦੇ, ਜੇ ਤੁਹਾਡੀ ਪ੍ਰੈਕਟਿਸਿਸ ਚੰਗੀਆਂ ਨੇ ਉਹ ਤੁਸੀਂ ਲੁਕਾ ਨਹੀਂ ਸਕਦੇ, ਉਹ ਸਭ ਨੂੰ ਪਹੁੰਚਣੀਆਂ। ਟਰੱਕ ਲੈਣ ਵਾਸਤੇ 2-3 ਚੀਜ਼ਾਂ ਮਾਈਂਡ 'ਚ ਰੱਖਿਆ ਜੇ। ਇੱਕ ਛੋਟਾ ਜਿਹਾ ਚੁਟਕਲਾ ਵੀ ਹੈਗਾ ਤੇ ਇੱਕ ਰੀਅਲ ਚੁਟਕਲਾ ਹੈਗਾ। ਆਪਣੇ ਇੱਕ ਪਾਜੀ ਹੈਗੇ, ਉਹਨਾਂ ਨੇ ਕਿਹਾ ਜੀ 3 ਟਰੱਕ ਚਾਹੀਦੇ ਨੇ। ਮੈਂ ਕਿਹਾ ਜੀ ਲੈ ਲਓ 에ਅਰ। ਉਹ ਭਾਈ ਤੁਹਾਡੀ ਪ੍ਰਾਈਸਿਸ ਜ਼ਿਆਦਾ ਨੇ। ਮੈਂ ਕਿਹਾ ਠੀਕ ਹੈ ਜੀ, ਡਿਟੇਲ 'ਚ ਚੈੱਕ ਕਰ ਲਓ, ਜੇ ਮੇਰੀ ਪ੍ਰਾਈਸਿਸ ਜ਼ਿਆਦਾ ਨੇ ਮੈਂ ਤੁਹਾਨੂੰ ਪ੍ਰਿੰਟ ਹੀ ਪੇ ਕਰਾਂਗਾ। ਨਹੀਂ ਅਸੀਂ ਤਾਂ ਆਕਸ਼ਨ ਨਾਲ ਕੰਪੇਅਰ ਕਰਦੇ। ਮੈਂ ਕਿਹਾ ਭਾਜੀ ਆਕਸ਼ਨ ਤੋਂ ਟਰੱਕ ਲੈਣਾ ਤਾਂ ਅਸੀਂ ਵੀ ਨਹੀਂ ਕਰ ਸਕਦੇ, ਆਕਸ਼ਨ ਤੋਂ ਟਰੱਕ ਲੈਣਾ ਬਹੁਤ ਮੁਸ਼ਕਿਲ ਕੰਮ ਆ ਕਿਉਂਕਿ ਤੁਹਾਡੀ ਲਾਟਰੀ ਹੁੰਦੀ ਆ, ਉਹਦੇ ਤੇ ਲਿਖਿਆ ਹੁੰਦਾ ਆਕਸ਼ਨ ਦੇ ਪੇਪਰ ਤੇ ਕਿ ਐਜ਼ ਇਜ਼ ਟਰੱਕ ਨੇ ਤੇ ਜੇ ਮੀਟਰ ਦੀ ਵੀ ਕੋਈ ਗਾਰੰਟੀ ਨਹੀਂ ਆ। ਐਨੀਵੇ ਭਾਈ ਨੇ 3 ਟਰੱਕ ਚੱਕ ਲਏ ਤੇ 2 ਦਿਨ ਬਾਅਦ ਮੈਨੂੰ ਕਾਲ ਆਈ, ਕਹਿੰਦੇ ਯਾਰ ਟਰੱਕ ਲੈ ਆਇਆ ਪਰ 23 ਦੇ ਟਰੱਕ 'ਚ 14 ਦਾ ਇੰਜਨ ਪਿਆ। 2023 ਦੇ ਟਰੱਕ 'ਚ 2014 ਦਾ ਇੰਜਨ ਪਿਆ। ਮੈਂ ਕਿਹਾ ਭਾਜੀ ਇਸ ਵਜ੍ਹਾ ਤੋਂ ਤਾਂ ਆਪਾਂ ਲੈਂਦੇ ਨਹੀਂ। ਹੁਣ ਤੁਸੀਂ ਜਿਹੜੇ 5-6-10,000 ਡਾਲਰ ਬਚਾਏ ਆਕਸ਼ਨ ਫੀ ਕਰਕੇ, ਟਰਾਂਸਪੋਰਟੇਸ਼ਨ ਕਰਕੇ, ਸਾਰਾ ਕਰਕੇ, ਉਹ ਤੁਹਾਨੂੰ ਇੱਕ ਮਾਈਨਸ 'ਚ ਇੱਕ ਝਟਕੇ 'ਚ ਜਿਹੜਾ 45-55 ਮੇਬੀ 60,000 ਦਾ ਇੰਜਨ ਤੁਹਾਨੂੰ ਕਾਸਟ ਕਰੂਗਾ। ਇਹ ਚੀਜ਼ਾਂ ਜਿਹੜੀਆਂ ਨਾ ਇਹ ਅਸੀਂ ਲਰਨ ਕੀਤੀਆਂ ਨੇ ਵਿਦ ਦ ਪੈਸੇਜ ਆਫ ਟਾਈਮ। ਇਹ ਮਤਲਬ ਇਦਾਂ ਨਹੀਂ ਹੈਗਾ ਕਿ ਅਸੀਂ ਮਤਲਬ ਦੇਖੋ 99% ਜਿਹੜਾ ਚੀਜ਼ਾਂ ਨੇ ਨਾ ਉਹ ਫਰੰਟ ਤੇ ਨਹੀਂ ਹੈਗੀਆਂ। ਫੋਰ ਐਗਜ਼ਾਮਪਲ ਤੁਹਾਨੂੰ ਆਪਣਾ ਆਪ ਸੇਲਸਮੈਨ ਬਣਾ ਪਏਗਾ, truckpaper.com ਤੇ ਟਰੱਕਾਂ ਨੂੰ ਕੰਪੇਅਰ ਕਰਨਾ ਪਏਗਾ। ਉਹਦੇ ਬਾਅਦ ਪ੍ਰਾਈਸਿਸ, ਇਕਵਿਪਮੈਂਟ, ਵਾਰੰਟੀ, ਆਵਰ, ਇੰਜਨ ਆਵਰ, APU, ਉਹਦੇ 'ਚ ਬੰਕ ਵਿੰਡੋ ਲੱਗੀ ਨਹੀਂ ਲੱਗੀ, ਟਰੱਕ ਦੇ ਅੰਦਰ ਜਿਹੜੇ ਚੀਜ਼ਾਂ ਲੱਗੀਆਂ ਨੇ, ਇਨਵਰਟਰ ਲੱਗਿਆ ਹੈ, ਉਹ ਸਾਰੀ ਚੀਜ਼ਾਂ ਕੰਪੇਅਰ ਕਰਨ ਪੈਣਗੀਆਂ। ਉਹਦੇ ਬਾਅਦ ਡੀਲਰ ਦੇ ਰਿਵਿਊ ਦੇਖਣੇ ਪੈਣੇ, ਉਹ ਗੂਗਲ ਤੇ ਤੁਸੀਂ ਜਾ ਕੇ ਦੇਖ ਸਕਦੇ ਹੋ ਜਾਂ DMV ਦੀ ਵੈਬਸਾਈਟ ਤੇ ਜਾ ਕੇ ਦੇਖ ਸਕਦੇ ਹੋ। ਉਹਦੇ ਬਾਅਦ ਦੇਖਣਾ ਹੈ ਕਿ ਕਿਹੜੇ ਬੈਂਕ ਉਹ ਡੀਲਰ ਨਾਲ ਕੰਮ ਕਰਦੇ ਨੇ। ਹੁਣ ਬਹੁਤ ਸਾਰੇ ਬੈਂਕ ਜਿਹੜੇ ਨੇ ਉਹ ਉਹਨਾਂ ਡੀਲਰਾਂ ਨਾਲ ਕੰਮ ਨਹੀਂ ਕਰਦੇ ਜਿਨ੍ਹਾਂ ਡੀਲਰਾਂ ਦੇ ਬਹੁਤ ਸਾਰੇ ਟਰੱਕ ਚੱਕੇ ਜਾਂਦੇ ਨੇ। ਕਿਉਂਕਿ ਇਦਾਂ ਵੀ ਪ੍ਰੈਕਟਿਸ ਰਹੀ ਆ, ਮੈਨੂੰ ਕੱਲ ਕਿਸੇ ਨੇ ਦੱਸਿਆ, ਮੈਂ ਸੋਚ ਨਹੀਂ ਸਕਦਾ ਸੀ, ਕਈ ਡੀਲਰ ਪ੍ਰਾਈਸ ਵਧਾ ਕੇ ਟਰੱਕ ਨੂੰ ਚਾਰਜ ਕਰ ਲੈਂਦੇ ਨੇ। ਇਹ ਇੱਕ ਤਰ੍ਹਾਂ ਦਾ ਅਗੇਂਸਟ ਦਾ ਲਾਅ ਹੈਗਾ DMV ਦੇ, ਤੁਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ।
ਉਹਦੇ ਬਾਅਦ ਜਦੋਂ ਤੁਸੀਂ ਟਰੱਕ ਲੈਣ ਜਾਂਦੇ ਹੋ ਉਹਦੀ ਸਿਚੁਏਸ਼ਨ ਕੋਈ ਹੋਰ ਹੁੰਦੀ ਹੈ, ਟਰੱਕ ਡਿਲੀਵਰ ਹੋਣ ਦੇ ਬਾਅਦ ਅੱਗੇ ਫੋਨ ਵੀ ਚੱਕਣਾ ਬੰਦ ਕਰ ਦਿੰਦੇ ਨੇ। ਤੇ ਇਹ ਚੀਜ਼ਾਂ ਜਿਹੜੀਆਂ ਨੇ ਇਹ ਮੈਟਰ ਕਰਦੀਆਂ ਨੇ, ਕਿਉਂਕਿ ਤੁਸੀਂ ਲੌਂਗ ਟਰਮ ਜਿਹੜਾ ਇਨਵੈਸਟਮੈਂਟ ਹੈਗੀ, ਮਤਲਬ ਜੇ ਤੁਸੀਂ ਗਲਤ ਇਨਵੈਸਟਮੈਂਟ ਕਰ ਦੋ, ਇਟ ਕਾਸਟ ਯੂ ਲੋਟ ਆਫ ਮਨੀ। ਉਹਦੇ ਬਾਅਦ ਟਰੱਕਿੰਗ ਦਾ ਜਿਹੜਾ ਇੱਕ ਬਹੁਤ ਵੱਡਾ ਇੱਕ ਸਿਨਾਰੀਓ ਹੈਗਾ, ਜੇ ਤੁਸੀਂ ਅਨਕੁਆਲੀਫਾਈਡ ਟਰੱਕ ਲੈ ਲਓ, ਉਹਦੇ ਚ ਬ੍ਰੇਕਡਾਊਨ ਹੋ ਗਿਆ, ਤੇ ਕੋਈ ਚੀਜ਼ ਵੀ ਜਿਹੜੀ 5 10 15 20 ਹਜ਼ਾਰ ਤੋਂ ਘੱਟ ਨਹੀਂ ਹੁੰਦੀ। ਆਪਾਂ ਬਹੁਤ ਸਾਰੇ ਟਰੱਕ ਵਿੱਚ ਇੰਟਰਨੈਸ਼ਨਲ ਦੇ, ਤੇ ਸਾਡੇ ਇੱਕ ਵੀਰ ਨੇ ਸਾਡੇ ਤੋਂ 2-3 ਟਰੱਕ ਲਏ, ਬਹੁਤ ਹੈਪੀ ਸੀਗਾ। ਉਹਨੇ ਕਿਹਾ ਫਿਰ ਇਹਨਾਂ ਤੋਂ ਲੈਣ ਤਾਂ ਚੰਗਾ ਮੈਂ ਐਕਸ਼ਨ ਤੇ ਲੈ ਲੈਣਾ, ਮੈਨੂੰ 5-10 ਹਜ਼ਾਰ ਸਸਤਾ ਮਿਲ ਜਾਂਦਾ, ਚਲੋ ਵਾਰੰਟੀ ਨਹੀਂ ਹੈਗੀ ਤੇ ਕੀ ਹੁੰਦਾ। ਉਹਦੇ ਬਾਅਦ ਉਹ ਵੀਰ ਨੇ 25,000 ਲਾ ਚੁੱਕਿਆ, ਹੁਣ ਤੱਕ ਉਹ ਟਰੱਕ ਜਿਹੜਾ ਹੈ ਉਹ ਰੋਡ ਤੇ ਨਹੀਂ ਆਇਆ। ਇਹ ਚੀਜ਼ਾਂ ਮਾਈਂਡ 'ਚ ਰੱਖਣੀਆਂ ਚਾਹੀਦੀਆਂ। USA ਟਰੱਕ ਸੇਲ ਬਹੁਤ ਜ਼ਿਆਦਾ ਫੋਕਸ ਹੁੰਦਾ ਹੈ ਚੀਜ਼ਾਂ ਨੂੰ ਰੈਡੀ ਕਰਨ ਵਾਸਤੇ, ਤੇ ਅਸੀਂ ਨਿਊ ਟਰੱਕ ਨਹੀਂ ਵੇਚ ਰਹੇ, ਪਰ ਫਿਰ ਵੀ ਯੂਜ਼ ਟਰੱਕਾਂ 'ਚ ਵੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਹਰ ਚੀਜ਼, ਉਹਦੀ ਐਨੂਅਲ ਇੰਸਪੈਕਸ਼ਨ, ਸੀਲਾਂ, ਉਹਦੀ 43 ਪੁਆਇੰਟ ਇੰਸਪੈਕਸ਼ਨ, ਉਹਦਾ ਕਾਰਬ ਟੈਸਟਿੰਗ, ਉਹਦਾ ਜਿਹੜਾ ਹੁੰਦਾ ਵਾਰੰਟੀ, ਉਹਦਾ ਜਿਹੜਾ ਹੁੰਦਾ DPF ਕਲੀਨਿੰਗ ਕਰਨਾ, ਉਹ ਸਾਰਾ ਪ੍ਰੋਸੈਸ ਡਨ ਹੋਏ ਤਾਂ ਕਿ ਕਸਟਮਰ ਆਪਣੇ ਸਟicker ਲਾਏ ਤੇ ਟਰੱਕ ਚਲਾਏ ਤੇ ਪੈਸੇ ਬਣਾਏ। ਜੀ ਜੀ ਬਿਲਕੁਲ ਜੀ। ਔਰ ਇਸ ਜੇਕਰ ਤੁਸੀਂ ਵਧੀਆ ਇਕਵਿਪਮੈਂਟ ਖਰੀਦਣਾ ਚਾਹੁੰਦੇ ਹੈਗੇ ਹੋ, ਟਰੱਕਾਂ ਦਾ ਟਰੱਕ ਖਰੀਦਣਾ ਚਾਹੁੰਦੇ ਹੋ, ਤਾਂ ਟੀਵੀ ਸਕਰੀਨ ਤੇ ਜਿਹੜਾ ਨੰਬਰ ਦਿੱਤਾ ਹੈਗਾ, ਤੁਸੀਂ ਰਾਬਤਾ ਜਿਹੜਾ ਸਈਦ ਭਾਜੀ ਦੇ ਨਾਲ ਕਰ ਸਕਦੇ ਹੈਗੇ ਹੋ। ਨਾਲ ਦੀ ਨਾਲ ਸਈਦ ਭਾਜੀ ਲਾਸਟ ਦੇ ਪੜਾਅ ਦੇ ਵਿੱਚ ਡੈਫ ਕਲੀਨਿੰਗ ਬਾਰੇ ਸਾਡੇ ਦਰਸ਼ਕਾਂ ਨੂੰ ਸਮਝਾਇਓ ਕਿ ਜਿਹੜੀ ਡੈਫ ਕਲੀਨਿੰਗ ਦਾ ਪ੍ਰੋਸੈਸ ਚੱਲ ਰਿਹਾ ਹੈਗਾ, ਡੈਫ ਕਲੀਨ ਕਰ ਰਹੇ ਹੈਗੇ ਹੋ। ਲੋਕੇਸ਼ਨਾਂ ਤਾਂ ਅਮਰੀਕਾ ਦੇ ਤਕਰੀਬਨ ਹਰ ਕੋਨੇ ਦੇ ਵਿੱਚ DPF ਕਲੀਨਿਕ ਤੁਹਾਡੀ ਪਹੁੰਚ ਗਈ ਹੋਈ ਹੈ, ਤੇ ਕਸਟਮਰ ਕਿੰਨੇ ਕੁ ਸੈਟੀਸਫਾਈਡ ਨੇ, ਕੀ ਰਿਵਿਊ ਆ ਰਹੇ ਜੀ? ਜੀ ਜਦੋਂ ਆਪਾਂ ਸ਼ੁਰੂ ਕੀਤਾ ਸੀ ਨਾ ਕੰਮ, ਸ਼ੁਰੂ ਆਪਾਂ ਆਪਣੇ ਟਰੱਕਾਂ 'ਚ ਕਰਕੇ ਕੀਤਾ ਸੀ, ਤੇ ਸਾਡੀ ਜਿਹੜੀ ਆ ਬਹੁਤ ਜ਼ਿਆਦਾ ਉਹਦੀ ਐਕਸੈਪਟੈਂਸ ਸੀਗੀ। ਸਾਡੇ ਜਿਹੜੇ ਜਿੰਨੇ ਵੀ ਡਿਪਾਰਟਮੈਂਟ ਹੈਗੇ, ਸਰਵਿਸ ਡਿਪਾਰਟਮੈਂਟ, ਸੇਲ ਡਿਪਾਰਟਮੈਂਟ, ਜਿਹੜਾ ਫਾਈਨੈਂਸ ਡਿਪਾਰਟਮੈਂਟ, ਉਹਨਾਂ ਨੇ ਬਹੁਤ ਜ਼ਿਆਦਾ ਐਕਸੈਪਟ ਕੀਤਾ ਸੀ। ਉਹਦੇ ਬਾਅਦ ਫਿਰ ਆਪਾਂ ਲਾਂਚ ਕਰ ਦਿੱਤਾ ਪਬਲਿਕ 'ਚ। ਪਬਲਿਕ 'ਚ ਸ਼ੁਰੂ 'ਚ 2 ਓਪੀਨੀਅਨ ਸੀਗੀਆਂ। ਇੱਕ ਸੀਗੀਆਂ ਕਿ ਯਾਰ ਇਹ USA ਟਰੱਕ ਸੇਲ ਵਧੀਆ ਕੰਮ ਕਰਦਾ, ਇਹਨਾਂ ਨੇ ਕੋਈ ਚੰਗੀ ਚੀਜ਼ ਲੱਭੀ ਹੋਣੀ ਹੈ, ਤੇ ਉਹਨਾਂ ਨੇ ਸਾਨੂੰ ਮਤਲਬ ਇੱਕ ਚਾਂਸ ਦਿੱਤਾ, ਤੇ ਉਹਨਾਂ ਨੇ ਜਦੋਂ ਪ੍ਰੋਸੈਸ ਕੀਤਾ ਤੇ ਬਹੁਤ ਐਕਸੈਪਟੇਬਲ ਹੋਏ। ਉਹਦੇ ਬਾਅਦ ਕਈ ਲੋਕ ਇਹ ਸੀਗੇ ਜਿਹੜੇ ਵੇਟ ਕਰਦੇ ਸੀ। ਫਿਰ ਜਦੋਂ ਦੇਖੋ ਪ੍ਰੋਬਲਮ ਹੁੰਦੀ ਹੈ, ਜਦੋਂ ਵੀ ਕੋਈ ਕੰਮ ਫਸਦਾ ਹੈ ਨਾ, ਫਿਰ ਤੁਹਾਨੂੰ ਕੋਈ ਨਾ ਕੋਈ ਚਾਂਸ ਲੈਣਾ ਹੁੰਦਾ ਹੈ। ਲੋਕਾਂ ਨੇ ਚਾਂਸ ਲਿਆ, ਡੀ-ਰੇਟ ਟਰੱਕ ਆਏ, ਉਹਨਾਂ ਦੇ ਟਰੱਕ ਵੀ ਠੀਕ ਹੋ ਗਏ, ਕਿਉਂਕਿ ਆਪਣੇ ਕੋਲ ਖਾਲੀ ਇੱਕ ਪ੍ਰੋਸੈਸ ਨਹੀਂ ਹੈਗਾ ਜਿਹੜਾ DPF ਕਲੀਨ ਕਰਦਾ, ਆਪਾਂ ਟਿਪ ਟੂ ਟੇਲ ਕਲੀਨ ਕਰਦੇ ਹਾਂ। ਉਹਦੇ ਬਾਅਦ ਸਾਡੇ ਕੋਲ ਇੱਕ AI ਟੂਲ ਹੈਗਾ ਜਿਹੜਾ ਅਸੀਂ ਇਨ ਹਾਊਸ ਡਿਵੈਲਪ ਕੀਤਾ ਹੈ। ਮੈਂ ਕਸਟਮਰ, ਬਹੁਤ ਸਾਰੇ ਕਸਟਮਰ ਨੇ ਕਹਿੰਦੇ ਨੇ ਯਾਰ ਸਾਨੂੰ ਮਸ਼ੀਨ ਦੇ ਦਿਓ। ਮੈਂ ਕਿਹਾ ਭਾਈ ਮਸ਼ੀਨ ਦੇ ਤੇ ਦੇਈਏ, ਪਰ ਉਹਦਾ ਕਰੋਗੇ ਕੀ? ਮੈਂ ਇੱਕ ਭਾਜੀ ਆਏ, ਉਹਨਾਂ ਕਹਿੰਦੇ ਯਾਰ ਮੇਰੇ 400 ਟਰੱਕ ਚੱਲਦੇ ਨੇ, ਤੁਸੀਂ ਮੈਨੂੰ ਮਸ਼ੀਨ ਦੇ ਦਿਓ। ਮੈਂ ਕਿਹਾ ਮਸ਼ੀਨ ਸਾਹਮਣੇ ਪਈ ਆ, ਲੈ ਲਓ, ਕਰੋਗੇ ਕੀ ਇਹਦਾ? ਫਿਰ ਦੂਜੀ ਗੱਲ, ਬਹੁਤ ਸਾਰੇ ਆਪਣੇ ਕਸਟਮਰ ਕਹਿੰਦੇ ਭਾਜੀ ਐਮਾਜ਼ੋਨ ਤੇ ਵੀ ਮਿਲਦੀ ਆ। ਮੈਂ ਕਿਹਾ ਐਮਾਜ਼ੋਨ ਤੇ ਚਲੋ ਫਿਰ ਮਹਿੰਗੀ ਮਿਲਦੀ, ਹੁਣ ਤੁਸੀਂ ਅਲੀ ਐਕਸਪ੍ਰੈਸ ਤੋਂ ਲੈ ਲਓ। ਮੈਂ ਕਿਹਾ ਭਾਜੀ ਮਸ਼ੀਨ ਦੀ ਗੱਲ ਨਹੀਂ ਹੁੰਦੀ, ਜਿਹੜਾ ਕੈਮੀਕਲ ਆ ਉਹ ਨਹੀਂ ਮਿਲਦਾ, ਦੂਜਾ ਜਿਹੜਾ ਸਾਡਾ ਪ੍ਰੋਸੈਸ ਆ ਉਹ ਪ੍ਰੋਸੈਸ AI ਡਰਿਵਨ ਹੈਗਾ। ਸਾਡੇ ਬਹੁਤ ਜ਼ਿਆਦਾ ਇਨਵੈਸਟਮੈਂਟ ਹੋਈ ਆ ਉਸ AI ਟੂਲ ਨੂੰ ਡਿਵੈਲਪ ਕਰਦੇ ਤੇ ਉਸ AI ਟੂਲ ਨੂੰ ਐਜੂਕੇਟ ਕਰਦੇ। ਜਿਵੇਂ AI ਦਾ ਟੂਲ ਦਾ ਜਿਹੜਾ ਮਕਸਦ ਕੀ ਹੁੰਦਾ ਹੈ? AI ਟੂਲ ਦਾ ਮਕਸਦ ਹੁੰਦਾ ਹੈ, ਜੇ ਤੁਸੀਂ ਇੱਕ ਤਰੀਕੇ ਨਾਲ ਦੇਖੋ ਕਿ ਮੈਨੂੰ ਕਿਸੇ ਨੇ ਹਾਇਰ ਕੀਤਾ, ਠੀਕ ਹੈ ਭਾਈ, ਜੇ ਮੈਨੂੰ ਹਾਇਰ ਕੀਤਾ ਕਿਸੇ ਨੇ, ਉਹਨੂੰ ਮੈਨੂੰ ਟੀਚ ਕਰਨਾ ਕਿ ਭਾਈ ਤੇਰੀ ਐਜੂਕੇਸ਼ਨ ਆ, ਚਲੋ ਤੂੰ ਪੜ੍ਹਿਆ ਲਿਖਿਆ, ਉਹਦੇ ਬਾਅਦ ਹੁਣ ਤੇਰਾ ਜਿਹੜਾ ਬਿਜ਼ਨਸ ਕਰਨਾ ਉਹਦੇ ਤੂੰ ਕਿੱਦਾਂ ਤੈਨੂੰ ਐਜੂਕੇਟ ਕਰਾਂਗੇ, ਉਹਦੇ ਬਾਅਦ ਮੈਨੂੰ ਨੌਲੇਜ ਦੇਣੀ। ਪਰ ਮੈਂ ਦਿਨੇ ਕਿੰਨੇ ਆਵਰ ਕੰਮ ਕਰ ਸਕਦਾ? 8 9 10 ਆਵਰ ਕੰਮ ਕਰ ਸਕਦਾ। ਪਰ ਜਿਹੜਾ AI ਟੂਲ ਆ ਉਹ 24/7 ਕੰਮ ਕਰ ਰਿਹਾ। ਉਹ ਜਿੰਨੇ ਵੀ ਸਾਡੀ ਲੋਕੇਸ਼ਨਾਂ ਨੇ ਉਹਨਾਂ ਦੀ ਇਨਪੁਟ ਨੂੰ ਪ੍ਰੋਸੈਸ ਕਰ ਰਿਹਾ, ਉਹਦੇ ਬਾਅਦ ਉਹਨੂੰ ਟੈਲੀ ਕਰ ਰਿਹਾ। ਜਿਹੜੇ ਮਿਲੀਅਨਸ ਆਫ ਡਾਲਰ ਦੀ ਇਨਵੈਸਟਮੈਂਟਾਂ ਹੋਈਆਂ ਨੇ ਲੋਕਾਂ ਦੀਆਂ, ਡਿਫਰੈਂਟ ਮੈਨੂਫੈਕਚਰ ਦੀਆਂ, ਪੈਕਰ ਦੀਆਂ, ਕਮਿੰਸ ਦੀਆਂ, ਉਹ ਉਹਨਾਂ ਨੂੰ ਇੰਟਰਨੈਟ ਤੇ ਜਾ ਕੇ ਉਹਨਾਂ ਤੋਂ ਟੈਲੀ ਕਰਦਾ, ਤੇ ਉਹ ਇਨਫੋਰਮੇਸ਼ਨ ਸਾਡੇ ਟੂਲ ਨੂੰ ਇਨਹਾਂਸ ਕਰਦਾ। ਤੇ ਸਾਡਾ ਟੂਲ ਜਿਹੜਾ ਪਹਿਲੇ ਦਿਨ ਤੋਂ ਲੈ ਕੇ ਅੱਜ ਜਿਹੜਾ ਸਮਝੋ ਸਾਲ ਇੱਕ ਹੋ ਗਿਆ, ਇੰਨਾ ਜ਼ਿਆਦਾ ਇੰਟੈਲੀਜੈਂਟ ਹੋ ਚੁੱਕਿਆ ਹੈ ਕਿ ਉਹ ਬੇਸਿਕਲੀ ਹਜ਼ਾਰਾਂ, ਮੈਂ ਤੁਹਾਨੂੰ ਲਿਟਰਲੀ ਕਹਿ ਰਿਹਾ, ਹਜ਼ਾਰਾਂ ਮਕੈਨਿਕਾਂ ਦੀ ਨੌਲੇਜ ਤੋਂ ਜ਼ਿਆਦਾ ਉਹਦੇ ਕੋਲ ਨੌਲੇਜ ਆ। ਇੱਕ ਮਕੈਨਿਕ ਜਿਹੜਾ ਉਹ ਦਿਨ 'ਚ 4-5 ਟਰੱਕ ਕਰ ਸਕਦਾ ਹੈ। ਇਹ ਜਿਹੜਾ ਹੈ ਦਿਨੇ 1000 ਆਫ ਟਰੱਕ ਦੀ ਜਿਹੜੀ ਹੈ ਇਨਫੋਰਮੇਸ਼ਨ ਲੈਂਦਾ ਹੈ। ਉਹ ਟੂਲ ਜਦੋਂ ਆਪਾਂ ਅਪਲਾਈ ਕਰਦੇ ਹਾਂ ਤੇ ਰਿਜ਼ਲਟ ਸਾਨੂੰ ਬਹੁਤ ਟੌਪ ਦੇ ਰਿਜ਼ਲਟ ਆਉਂਦੇ ਨੇ। ਇਹ ਸਾਰੀ ਚੀਜ਼ਾਂ ਜਿਹੜੀਆਂ ਸਾਰੀ ਲੋਕੇਸ਼ਨਾਂ ਤੇ ਅਵੇਲੇਬਲ ਨੇ। ਜੇ ਤੁਸੀਂ ਕੈਲੀਫੋਰਨੀਆ ਦੀ ਗੱਲ ਕਰਦੇ ਹੋ, ਕਿਉਂਕਿ ਕੈਲੀਫੋਰਨੀਆ ਦੇ ਕਾਰਬ ਟੈਸਟ ਚੱਲ ਰਿਹਾ ਹੈ, ਕੈਲੀਫੋਰਨੀਆ ਅਸੀਂ ਪੂਰਾ ਸਾਊਥਰਨ ਕੈਲੀਫੋਰਨੀਆ ਤੇ ਨਾਰਥਰਨ ਕੈਲੀਫੋਰਨੀਆ ਕਵਰ ਕਰਦੇ ਹਾਂ। ਅਸੀਂ ਸ਼ੁਰੂ ਹੁੰਦੇ ਹਾਂ
ਸੈਕਰਾਮੈਂਟੋ ਤੋਂ ਸਾਡੇ ਕੋਲ ਬਹੁਤ ਟੌਪ ਦੀ ਟੈਕਨੀਸ਼ੀਅਨ ਨੇ ਜਿਹੜੇ ਲੁਡਾਈ, ਉਧਰੋਂ ਯੂਬਾ ਸਿਟੀ, ਉਧਰੋਂ ਸੈਕਰਾਮੈਂਟੋ, ਉਹਦੇ ਨਾਲ ਜਿੰਨੇ ਵੀ ਏਰੀਆ ਨੇ ਸਾਰੇ ਕਵਰ ਕਰਦੇ ਨੇ। ਜੇ ਤੁਸੀਂ ਸਾਡੇ ਕੋਲ ਚੱਲ ਕੇ ਆਓਗੇ ਤੇ ਵੈਰੀ ਵੈਲ। ਜੇ ਤੁਹਾਡੇ ਕੋਲ ਟਰੈਕਟਰ ਡੀ ਰੇਟ ਹੋਇਆ, ਤੁਸੀਂ ਟੋ ਨਹੀਂ ਕਰਾਉਣਾ ਚਾਹੁੰਦੇ ਤੇ ਥੋੜੇ ਜਿਹੇ ਐਡੀਸ਼ਨਲ ਕਾਸਟ ਤੇ ਅਸੀਂ ਤੁਹਾਡੇ ਕੋਲ ਆ ਕੇ ਤੁਹਾਡਾ ਡੀਪੀਐਫ ਕਲੀਨ ਕਰ ਦਾਂਗੇ। ਜੇ ਤੁਹਾਡੇ ਕੋਲ ਵੱਡਾ ਫਲੀਟ ਆ ਤੇ ਉਹਦੇ ਨਾਲ ਅਸੀਂ ਆ ਕੇ ਥੋੜੇ ਜਿਹੇ ਕਾਸਟਿੰਗ ਕਰਕੇ ਤੁਹਾਨੂੰ ਸਾਰੇ ਫਲੀਟ ਨਹੀਂ ਟਰੱਕ ਤੁਹਾਡੇ ਲੁੱਕ ਆਫਟਰ ਕਰ ਲੈਂਗੇ। ਵੀਕਐਂਡ ਤੇ ਵੀ ਅਸੀਂ ਅਵੇਲੇਬਲ ਆ, ਲੇਟ ਆਵਰ ਤੇ ਵੀ ਅਸੀਂ ਅਵੇਲੇਬਲ ਆ। ਤੇ ਜੇ ਤੁਸੀਂ ਇਸ ਪਾਸੇ ਜਾਣਾ ਹੈ ਤੇ ਸਾਡੇ ਦੂਸਰੀ ਲੋਕੇਸ਼ਨ ਹੈ ਓਕਲੈਂਡ। ਉਹਦੇ ਬਾਅਦ ਹੁਣ ਸਾਡੀ ਬ੍ਰਾਂਡ ਨਿਊ ਲੋਕੇਸ਼ਨ ਖੁੱਲੀ ਹੈ ਜੀ ਫ੍ਰਿਜ਼ਨੋ ਵਿੱਚ। ਫ੍ਰਿਜ਼ਨੋ ਚ ਵੀ ਅਸੀਂ 24 ਆਵਰ ਅਵੇਲੇਬਲ ਆ, ਵੀਕਐਂਡ ਤੇ ਵੀ ਅਵੇਲੇਬਲ ਆ। ਬੇਕਰਫੀਲਡ ਚ 24 ਆਵਰ ਅਵੇਲੇਬਲ ਆ, ਵੀਕਐਂਡ ਤੇ ਵੀ ਅਵੇਲੇਬਲ ਆ ਬਾਈ ਅਪਾਇੰਟਮੈਂਟ। ਫੌਂਟੈਨਾ ਚ ਵੀ ਅਸੀਂ ਲੋਕੇਸ਼ਨ ਆ, ਉਹਦੇ ਬਾਅਦ 24 ਆਵਰ ਆ। ਉਹਦੇ ਬਾਅਦ ਆਪਣੀ ਲੋਕੇਸ਼ਨ ਜੀ ਲੌਂਗ ਬੀਚ ਤੇ ਹੈਗੀ। ਉਹਦੇ ਬਾਅਦ ਆਪਣੀ ਇੱਕ ਏਸ਼ੀਅਨ ਕਮਿਊਨਿਟੀ ਦੀ ਲੋਕੇਸ਼ਨ ਹੈਗੀ, ਜਿਹੜੀ ਏਸ਼ੀਅਨ ਕਮਿਊਨਿਟੀ ਆ ਜਿਹੜੇ ਇੰਗਲਿਸ਼ ਨਹੀਂ ਬੋਲ ਸਕਦੇ। ਇਹ ਚੀਜ਼ਾਂ ਮਾਈਂਡ 'ਚ ਰੱਖੋ। ਤਾਂ ਇਹ ਦੇਖੋ ਸਾਡੀ ਜਿਹੜੀ ਬਹੁਤ ਜ਼ਿਆਦਾ, ਟੋਰਾਂਟੋ 'ਚ ਅਸੀਂ 7 ਲੋਕੇਸ਼ਨਾਂ ਬਣਾ ਚੁੱਕੇ ਹਾਂ। ਉਹਦੇ ਬਾਅਦ ਅਸੀਂ GTA 'ਚ ਲੋਕੇਸ਼ਨਾਂ ਬਣਾ ਰਹੇ ਹਾਂ। ਉਹਦੇ ਬਾਅਦ ਇੰਡੀਅਨਾਪੋਲਿਸ ਆ ਜਾਓ, ਉਹਦੇ ਬਾਅਦ ਵਿਨੀਪੈਗ ਆ ਜਾਓ, ਉਹਦੇ ਬਾਅਦ ਜਿਹੜਾ ਆਪਣਾ ਕੈਲਗਰੀ, ਅਲਬਰਟਾ, ਉਹਦੇ ਵੀ 3-4 ਸਿਟੀ ਨੇ। ਉਹਦੇ ਮੈਂ ਕਹਿਣ ਦਾ ਮਕਸਦ ਹੈ ਵੀ ਆਰ ਡੂਇੰਗ ਵੈਰੀ ਵੈਰੀ ਗੁੱਡ। ਹੁਣ ਉਹ ਚੇਂਜ ਖਤਮ ਹੋ ਗਈ ਹੈ ਕਿ ਭਾਈ ਇਹਨਾਂ ਦਾ ਕਾਮਯਾਬ ਹੈਗਾ ਜਾਂ ਨਹੀਂ ਹੈਗਾ। ਹੁਣ ਤੇ ਗੱਲ ਇਸ ਲੈਵਲ ਤੇ ਆ ਗਈ ਹੈ ਭਾਈ ਤੁਹਾਡਾ ਕੰਮ ਅਸੀਂ ਰਾਈਟ ਅਵੇ ਕਰਕੇ ਦੇਵਾਂਗੇ 3 ਘੰਟੇ 'ਚ। ਉਹਦੇ ਬਾਅਦ ਜੇ ਕੋਈ ਹਾਰਡਵੇਅਰ ਫੇਲਿਅਰ ਹੈ ਉਹ ਵੀ ਤੁਹਾਨੂੰ ਦੱਸਾਂਗੇ ਉਹ ਕਿੱਦਾਂ ਠੀਕ ਕਰਨਾ ਹੈ। ਉਹਦੀ ਜਿਹੜੀ ਅਗਲੀ ਲੈਵਲ ਆ ਤੁਹਾਨੂੰ ਇਹ ਵੀ ਦੱਸਾਂਗੇ ਭਾਈ ਤੁਹਾਡਾ ਡੀਜ਼ਲ ਕੰਜ਼ੰਪਸ਼ਨ ਕਿੰਨੀ ਬੈਟਰ ਹੋਈ ਹੈ, ਤੁਹਾਡੀ ਟਰੱਕ ਦੀ ਪਾਵਰ ਕਿੰਨੀ ਹੈ। ਜੀ ਜੀ, ਇਹ ਸਾਰੀ ਚੀਜ਼ਾਂ ਜਿਹੜੀਆਂ ਅਸੀਂ ਕਰਕੇ ਦਿੰਦੇ ਹਾਂ ਜੀ। ਜੀ ਬਿਲਕੁਲ ਜੀ। ਔਰ ਇਹ ਸਾਰੀਆਂ ਚੀਜ਼ਾਂ ਕਰਕੇ ਦਿੰਦੇ ਨੇ, ਡਾਇਗਨੋਸ ਕਰਕੇ ਦਿੰਦੇ ਨੇ। ਡੈਫ ਕਲੀਨਿੰਗ ਕਰਨਾ ਹੈ ਤਾਂ ਨੰਬਰ ਟੀਵੀ ਸਕਰੀਨ ਤੇ ਦਿੱਤਾ ਹੈ। ਟਰੱਕ ਖਰੀਦਣਾ ਹੈ ਉਹ ਵੀ ਨੰਬਰ ਜਿਹੜਾ ਹੈ ਟੀਵੀ ਸਕਰੀਨ ਦੇ ਉੱਪਰ ਦਿੱਤਾ ਹੈਗਾ। ਇਨਵੈਂਟਰੀ ਟਰੱਕਾਂ ਦੀ ਚੈੱਕ ਕਰਨੀ ਹੈ USA trucksales.com ਦੇ ਉੱਪਰ ਜਾ ਕੇ ਤੁਸੀਂ ਇਨਵੈਂਟਰੀ ਚੈੱਕ ਕਰ ਸਕਦੇ ਹੋ। ਬਿਹਤਰੀਨ ਟਰੱਕ ਲੱਗੇ ਨੇ ਵਿਦ ਵਾਰੰਟੀ ਦੇ ਨਾਲ। ਤੇ ਜੇਕਰ ਰਾਬਤਾ ਕਾਇਮ ਕਰਨਾ ਤਾਂ ਟੀਵੀ ਸਕਰੀਨ ਤੇ ਨੰਬਰ ਦਿੱਤਾ ਹੈ ਸਈਦ ਭਾਜੀ ਦਾ, ਤੁਸੀਂ ਡਾਇਰੈਕਟ ਰਾਬਤਾ ਜਿਹੜਾ ਉਹ ਕਾਇਮ ਕਰ ਸਕਦੇ ਹੋ। ਸਈਦ ਭਾਜੀ ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਆਮ ਵਿਚਾਰਾਂ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਧੰਨਵਾਦ ਤੁਹਾਡਾ। ਥੈਂਕ ਯੂ ਜੀ, ਬਹੁਤ ਬਹੁਤ। ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਅਸਲਾਮ ਅਲੈਕੁਮ।